गोगा अच्छे खासे पैसे लेता है, ये गुर्बत वाली कोई बात नहीं। हाँ जी, ਇਹਦੀ ਆਪਣੀ ਮੈਂ ਲੱਖਾਂ ਰੁਪਏ ਦੀ ਵਿਕਦੀ ਜੇ ਲੱਗਦਾ ਜੇ ਸਰਦਾ ਸਾਹਿਬ ਉੱਥੇ ਸਾਰਿਆਂ ਨੇ ਜਾਣਾ ਇੱਕ ਦਿਨ। ਚਲੋ ਚੱਲੀ ਦਾ ਮਕਾਮ ਹੈ ਸੋਹਣਿਆ। ਹਾਂ ਇੱਕ ਦਿਨ ਆਣਾ ਹੈ, ਸਭ ਨੇ ਜਾਣਾ ਹੈ ਔਰ ਤੈਨੂੰ ਛੱਡ ਕੇ ਆ ਜਾਣਾ। ਤੈਨੂੰ ਛੱਡ ਕੇ ਆ ਜਾਣਾ। ਉਹਨੂੰ ਬਹੁਤ ਅੱਛਾ ਲੱਗਦਾ ਕਿਤੇ ਰੋਟੀ ਖਾਂਦੇ ਆ ਵੇਖ ਲਓ ਨਾ ਤਾਂ ਨਫ਼ਰਤ ਹੋ ਜਾਏ। रोटी दे गल दे इंज पैंदा जिवें पड़वाइए दे गल पैंदा। सुलहरी कहते हैं मैं सलीम और आगा से बहुत मोहब्बत करता हूँ। ਅਸੀਂ ਨਿਕਾਹ ਵੀ ਤੇਰੇ ਨਾਲ ਹੀ ਕਰਾਂਗੇ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋ ਗਏ ਜੀ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਦੀ ਵੀਡੀਓ ਹੈਗੀ ਜੀ ਗੁਸਤਾਖੀਆਂ ਚੋਂ ਸੀਜ਼ਨ 1 ਐਪੀਸੋਡ ਨੰਬਰ ਹੈਗਾ 5। ਹरून ਰਫੀਕ, ਆਗਾ ਮਾजिद ਨਾਲ ਇਹਨਾਂ ਦੀ ਪੂਰੀ ਟੀਮ। ਠੀਕ ਹੈ ਦੋਸਤੋ। ਸੋ ਜਿਹੜੇ ਦੋਸਤ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਗੁਸਤਾਖੀਆਂ ਦੇ ਆਪਾਂ ਆਲਰੇਡੀ 4 ਐਪੀਸੋਡ ਅਪਲੋਡ ਕਰ ਦਿੱਤੇ ਨੇ ਤੇ ਲਗਾਤਾਰ ਸਾਡੇ 3 ਐਪੀਸੋਡ ਆ ਗਏ ਨੇ ਤੇ ਜਿਹੜਾ ਚੌਥਾ ਹੈ ਉਹ ਅਸੀਂ ਸਭ ਤੋਂ ਪਹਿਲਾਂ ਬਣਾਇਆ ਸੀ ਤੇ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਕਿ ਫਿਰ ਤੁਸੀਂ ਸਾਨੂੰ ਕਿਹਾ ਕਿ ਹੋਰ ਵੀਡੀਓ ਲੈ ਕੇ ਆਓ ਤੇ ਇਹ 5th ਐਪੀਸੋਡ ਹੈ ਤੇ ਲਾਸਟ ਐਪੀਸੋਡ ਅਸੀਂ ਕੱਲ ਅਪਲੋਡ ਕੀਤਾ ਸੀ। ਉਹਦੇ ਤੇ ਜਿਹੜਾ ਗੋਗਾ ਹੈ ਉਹ ਖਵਾਜਾ ਸਿਰਾ ਬਣਿਆ ਸੀ ਤੇ ਨਾਲ ਅਲਬੇਲਾ ਸੀ ਤੇ ਬਹੁਤ ਬਿਹਤਰੀਨ ਵੀਡੀਓ ਅਸੀਂ ਦੇਖਦੇ ਹਾਂ ਇਹਦੇ ਵਿੱਚ ਕਿਹੜਾ ਟੌਪਿਕ ਲੈਂਦੇ ਨੇ ਤੇ ਕਿਹੜੀ ਨਿਊਜ਼ ਤੇ ਚਰਚਾ ਕਰਦੇ ਨੇ। ਤੇ ਚੱਲਦੇ ਹਾਂ ਦੋਸਤੋ ਵੀਡੀਓ ਵੱਲ ਨੂੰ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। मैं हूं हारून रफीक और आप देख रहे हैं गुस्ताखियां। दोस्तों आज का शो एक स्पेशल शो है। इसमें हमने आपके कमेंट्स और आपके मोहब्बत भरे फीडबैक में से कुछ चीजों का इंतखाब किया है जिस पर आज हम गुफ्तगू करेंगे, क्योंकि सारे कमेंट्स पर गुफ्तगू करना और सबके नाम यहाँ लेना मुमकिन नहीं है। लिहाजा हम ऐसे प्रोग्राम्स करते रहा करेंगे। तो आइए देखते हैं आज हमने कौन से कमेंट्स चूज किए हैं। जी फलक सर, सबसे पहला कमेंट है हमारे पास ख्वाजा वसीम की तरफ से। वो कहते हैं कि आगा माजिद जी बहुत खूबसूरत हैं। ਉਹ अन्ना ये होता है असल में जो दिल की निगाह से देखता है ना बंदा। जी 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 ये तो ऐसे बात इंसान सही है। वही ਹੁੰਦਾ ਹੁੰਦਾ और अन्ना धुन देखता है इसे। ਆਸਕੜ ਜਾਈ ਮੋਦੀ ਦਾ ਜਵਾਨੀ ਵਾਲਾ ਲੱਗਦਾ। ਇਹ ਫੈਕਟ ਹੈ ਕਿ ਕਹਿੰਦੇ ਜਿਹੜਾ ਮਤਲਬ ਫੇਸ ਵੇਖ ਕੇ ਜਾਂ ਬੰਦੇ ਨੂੰ ਵੇਖ ਕੇ ਪਿਆਰ ਕਰਦਾ ਉਹ ਪਿਆਰ ਲੰਬੇ ਟਾਈਮ ਤੱਕ ਨਹੀਂ ਚੱਲਦਾ। ਜਿਹੜਾ ਰੂਹ ਨੂੰ ਦਿਲ ਨੂੰ ਪਿਆਰ ਕਰਦਾ ਹੈ ਉਹ ਤੇ ਸਾਰੀ ਉਮਰ ਤੱਕ ਉਹਦੇ ਸਾਹ ਨੇ ਉਹਦਾ ਦਿਲ ਉੱਦ ਤੱਕ ਚੱਲਦਾ ਹੈ ਹਨਾ। ਸਹੀ ਗੱਲ ਆ। ਤੇ ਰੂਪ ਸਦਾ ਇੱਕੋ ਜਿਹੇ ਨਹੀਂ ਰਹਿੰਦੇ ਹਨਾ। ਤੇ ਆ ਮੋਦੀ ਕਿਸਾਨਾਂ ਵਿੱਚ ਮੋਦੀ ਦੀ ਫੋਟੋ ਲਾਈ ਆ। ਅੱਛਾ ਮੋਦੀ ਖਾਏਗਾ ਦੱਸ ਉਹਨਾਂ ਦੀ ਕੀ ਜ਼ਰੂਰਤ ਹੈ, ਮੈਂ ਆਪਣੇ ਘਰੋਂ ਵੀ ਖਾਵਾਂਗਾ। ਸਿਆਣੇ ਕਹਿੰਦੇ ਨਹੀਂ ਘਰੋਂ ਖਾ ਕੇ ਜਾਓ ਤੇ ਅੱਗੋਂ ਪੈਂਦੀਆਂ ਵੇਖੋ। वैसे अगर मुझसे पूछा जाए तो पूरी टीम में मुझे जो सबसे अच्छा लगता है वो आगा माजिद है। हाँ। लेकिन जो उन्होंने ये खूबसूरती की बात की है, वल्लाह वल्लाह ਨਹੀਂ ਇਹ ਅੱਛਾ ਲੱਗਦਾ ਮੇਰੀ ਲੱਤ। ਇਹ ਇਹਨਾਂ ਨੂੰ ਗਲਤ ਫਹਿਮੀ ਹੋ ਗਈ। ਸਭ ਤੋਂ ਖੂਬਸੂਰਤ ਗੋਗਾ ਬਸਰੂਰੀ। ਸਹੀ ਆ, ਸਹੀ ਗੱਲ ਆ। ਬੈਠਾ ਬੈਠਾ ਇਹਨੂੰ ਡਿੱਗ ਪੈਣਾ। ਅਸਲ 'ਚ ਮੈਂ ਤੁਹਾਨੂੰ ਅਰਜ਼ ਕਰਾਂ ਉਹਨਾਂ ਨੇ ਕੀਤੀ ਸ਼ਰਾਰਤ। ਹਾरून साहब एक सीरियस आदमी ने और पढ़े लिखे ने, उन्होंने कभी फजूल गल नहीं की। मेरा मकसद आप लोगों को यहाँ बुलाने का ये था कि आपकी कोई तालीम हो जाए, कोई तरबियत हो जाए, 4 चीजें सीख लो। खेल ठट्ठा मुझे बिल्कुल पसंद है। ਬਿਲਕੁਲ ਬਿਲकुल ਉਂਝ ਤੇ ਅਸੀਂ ਮਾਲ ਤੇ ਇੱਧਰ ਪਾਟੀ ਚਪੇੜਾਂ ਖਾਂਦੇ ਫਿਰਦੇ ਲੋਕ। ਸਾਨੂੰ ਤਾਂ ਕੋਈ ਮੂੰਹ ਨਹੀਂ ਲਾਉਂਦਾ, ਤੁਰਿਆ ਜਾਂਦਾ ਬੰਦਾ ਸਾਡੇ ਤੇ ਥੁੱਕ ਕੇ ਨਿਕਲ ਜਾਂਦਾ। ਇਹ ਤੁਹਾਡੇ ਕੋਲ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਨਾ ਹੋਵੇ ਜੋ ਕੁਝ ਤੁਹਾਨੂੰ ਲੋਕੀ ਕਹਿ ਕੇ ਲੰਘਣ ਨਾ ਸਾਨੂੰ ਪੜਨਾ। ऐसे लोग हमें पसंद करते हैं, ये उनकी मेहरबानी। थैंक यू वेरी मच ख्वाजा वसीम साहब, आपका प्यार आपकी मोहब्बतें हमारे साथ रहेंगी। ये सारी टीम का एक गुलदस्ता है फूलों का, इसमें मतलब हारून भाई भी हैं, सारे हम लोग। तो आपका ये प्यार है, सिर्फ आपके प्यार हमें इस सूरत में चाहिए, आपकी मोहब्बतें हमें। आप हमें सब्सक्राइब कीजिएगा। ख्वाजा वसीम साहब ਇਹਨਾਂ ਦੀ ਕਿਸੇ ਗੱਲ ਨੂੰ ਤੁਸੀਂ ਸੀਰੀਅਸ ਨਹੀਂ ਲੈਣਾ। ਤੁਸੀਂ ਕਹਿੰਦੇ ਮੈਨੂੰ ਬਹੁਤ ਅੱਛਾ ਲੱਗਦਾ ਕਿਤੇ ਰੋਟੀ ਖਾਂਦੇ ਆ ਵੇਖ ਲਓ ਨਾ ਤਾਂ ਨਫ਼ਰਤ ਹੋ ਜਾਏ। ਰੋਟੀ ਦੇ ਗਲ ਦੇ ਇੰਜ ਪੈਂਦਾ ਜਿਵੇਂ ਪੜਵਾਈਏ ਦੇ ਗਲ ਪੈਂਦਾ। तेरी दिली दुआ है, जिन्नी तेरी गुजर गई हो, जिन्नी बकाया, टोटल ते लानत है। ਹੁਣ ਅਸੀਂ ਲੈਣਾ ਦੇਣਾ ਤਾਂ ਕੁਝ ਨਹੀਂ ਕਿਸੇ ਤੋਂ। ਕਲੀਅਰ। लेकिन ख्वाजा वसीम साहब, बात ये है कि आगा साहब मुझे भी बहुत अच्छे लगते हैं और सलीम तो वैसे ही बहुत अच्छे हैं, पूरे पाकिस्तान में बहुत जाने माने जाते हैं। लेकिन आपने जो खूबसूरती की बात की, आप ਕੱਢ ਦੇ ਉਹਦੇ ਕੋਲੋਂ ਗਲਤੀ ਨਾਲ ਮੂੰਹ ਮਾਫ ਕਰ ਦਿਓ। ਕਿਸੇ ਦਿਨ ਜਾਵਾਂਗਾ ਉਹਨਾਂ ਦੇ ਕੋਲ, ਮੈਂ ਸਮਝਾ ਕੇ ਆਵਾਂਗਾ। ਕੋਸ਼ਿਸ਼ ਕਰਾਂਗਾ ਮੈਂ ਇਹਨਾਂ ਦੀ ਜ਼ੁਬਾਨ ਕੱਟ ਕੇ ਲਿਆ ਕੇ। ਜੋ ਵਸੀਮ ਸਾਹਿਬ ਸਾਰੇ ਸੜਦੇ ਬਣੇ ਕਿ ਸਾਨੂੰ ਖੂਬਸੂਰਤ ਕਿਉਂ ਨਹੀਂ ਕਿਹਾ, ਆਗਾ ਮਾजिद ਨੂੰ ਕਿਉਂ ਕਹਿਤਾ। ਇਹ ਖੂਬਸੂਰਤ। ਤੁਸੀਂ ਕਿਤੇ ਦੇ ਖਰਾਟੇ ਸੁਣ ਲਵੋ ਨਾ, ਜੱਡੋ ਖਰਾਟੇ। ਡੱਡੂ ਕਰਾਤੇ। जिस तरह आप खराटे नहीं मार जी मैं तो सो रहा था, मुझे क्या पता है मैं खराटे मार रहा हूँ। ਤੁਹਾਨੂੰ ਕਦੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਘਰ 'ਚ ਸਾਰੇ ਬੋਲੇ ਰਹਿੰਦੇ। नहीं, आज तक कभी किसी ने शिकायत नहीं। ਸਾਰਾ ਅਮੀਰ ਆਦਮੀ ਨੇ ਕੱਲਾ ਕੱਲਾ ਕਮਰਾ ਵਾ
हेलो ਜਿਨ੍ਹਾਂ ਨੇ 17 ਜਣਿਆਂ ਨੇ ਇੱਕ ਕਮਰੇ 'ਚ ਸੌਣਾ ਤੇ ਖਰਾਟਿਆਂ ਦਾ ਪਤਾ ਲੱਗਣਾ ਹੀ तेरे ਨਹੀਂ। मुंह तो तरला क्यों नहीं जाता ਤੁਰਲਾ ਕੀ ਹੋਈ ਇਹੋ ਜਿਹੇ ਬੰਦੇ ਨੇ ਮਨ ਗੋਸ਼ਤ ਛੋਟਾ ਵੀ ਲੈਣਾ ਹੋਵੇ ਲੱਗਦਾ ਮੰਗਣ ਦਿਆ ਇਹ ਭਾਜੀ 2 ਕਿਲੋ ਗੋਸ਼ਤ ਦੇ ਦੇ ਤੇ ਖੁਦਾ ਬੋਟੀ ਸਹੀ ਪਾ ਦੇ ਕਿਸੇ ਬੰਦੇ ਨੂੰ ਲੱਖ ਰੁਪਏ ਗਿਣਨ ਲਈ ਦੇ ਦਿਓ ਨਾ, ਸੋਚ ਸੋਚ ਕੇ ਥੁੱਕ ਸੁੱਕ ਜਾਂਦਾ। ਤੇ ਸਰ ਵੈਸੇ ਖਾਜਾ ਸਾਹਿਬ ਤੇ ਇਖਤਲਾਫ ਆ ਵੀ ਉਹਨਾਂ ਨੇ ਮੇਰੀ ਸਨੈਪ ਨਹੀਂ ਦੇਖੀ, ਅੱਛਾ। ਇਹਨਾਂ ਨੂੰ ਖੂਬਸੂਰਤ ਕਹਿਤਾ ਉਹਨਾਂ ਨੇ। हाँ ये तो गल है। स्मार्ट आदमी है यार, ये भी बहुत। नहीं, वैसे नेक्स्ट कमेंट आपके लिए ही है, मुसव्विर खान का। वो कहते हैं मैं शो सिर्फ गोगा जी की वजह से देखता हूँ। ਓ ਵਾਹ ਜੀ ਵਾਹ, मुसव्विर खान तो ਵਾਕਈ ਗੱਲ ਸਹੀ ਆ। ਗੋਗੇ ਦੇ ਅਸੀਂ ਵੀ ਫੈਨ ਆ ਤੇ ਗੋਗਾ ਸਾਹਿਬ ਸਾਫ਼ ਦਿਲ ਦੇ ਇਨਸਾਨ ਨੇ, ਬਹੁਤ ਮਿਹਨਤੀ ਇਨਸਾਨ ਨੇ ਤੇ ਜਿੰਨੀਆਂ ਜੁਗਤਾਂ ਸਾਰੀਆਂ ਇਹਨਾਂ ਨੂੰ ਪੈਂਦੀਆਂ ਨੇ ਨਾ ਕਿਸੇ ਨੂੰ ਨਹੀਂ ਪਈਆਂ ਹੋਣੀਆਂ ਤੇ ਇਹੀ ਨੇ ਜਿਹੜੇ ਸਬਰ ਕਰਕੇ ਬੈਠੇ ਨੇ, ਇਹ ਤਾਂ ਇਕੱਲੇ ਨੂੰ ਫੜ ਕੇ ਕੁੱਟ ਸਕਦੇ ਸੀ। ਹਾਂ ਤੇ ਸਾਡੇ ਵੀ ਕਮੈਂਟ ਬਾਕਸ 'ਚ ਗੋਗੇ ਸਾਹਿਬ ਦੇ ਜ਼ਿਆਦਾ ਕਮੈਂਟ ਆਉਂਦੇ ਨੇ ਕਿ ਗੋਗਾ ਬਿਹਤਰੀਨ ਐਕਟਰ ਹੈ ਤੇ ਸਲੀਮ ਅਲਬੇਲਾ ਤੇ ਗੋਗਾ ਬਸੂਰੀ ਦੇ ਕਰਕੇ ਹੀ ਅਸੀਂ ਵੀਡੀਓ ਦੇਖਦੇ ਆ ਤੇ ਬਹੁਤ ਵਧੀਆ, ਮਤਲਬ ਅਸੀਂ ਇਹ ਮੰਨਣ ਯੋਗ ਹੈ ਕਿ ਇਹ ਕਮੈਂਟ ਆਇਆ ਹੀ ਹੋਏਗਾ। ਵਾਕਈ ਗੱਲ ਸਹੀ ਹੈ। तसव्वुर च की ਮੈਂ ਕਿਹਾ ਮੁਸੱਵਰ ਖਾਨ ਮੇਰਾ ਖਿਆਲ ਹੈ ਤੁਸੀਂ ਗੰਦੇ ਨਾਲੇ ਤੇ ਰਹਿੰਦੇ ਹੋ ਜਿਹੜਾ ਤੁਹਾਨੂੰ ਇਹ ਅੱਛਾ ਲੱਗਦਾ ਹੈ। ਆਗਾ ਸਾਹਿਬ ਉਹ ਮੇਰੇ ਫੈਨ ਨੇ, ਮੇਰੇ ਕੰਮ ਦੇ ਹਵਾਲੇ ਨਾਲ ਗੱਲ ਕਰ ਰਹੇ ਇਹਦਾ ਨੇ। ਕੰਮ ਮਹੱਲੇ 'ਚ ਵੇਖਣ ਵਾਲਾ ਹੁੰਦਾ, ਸੁਬਾਹ 6 ਵਜੇ ਲੋਕੀ ਉੱਠਦੇ ਕਲੈਪ ਕਰਦੇ, ਇੰਨੀ ਗਲੀ ਸਾਫ਼ ਹੁੰਦੀ ਹੈ। ਇਹਨੇ ਜ਼ਿੰਦਗੀ 'ਚ ਇੱਕ ਵਾਰੀ 2 ਘੋੜਾ ਮੋਸਕੀ ਪਾਇਆ, ਉਹ ਘੋੜੇ ਨੇ ਇਹਨੂੰ ਲੱਤ ਮਾਰ गोगा पसूरी जो हैं, असल नाम असगर अली है आपका? जी 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 हाँ, ये बहुत अच्छे फनकार हैं और इनके जो फेशियल एक्सप्रेशंस हैं वो बजाते खुद इतने फनी हैं कि जब ये बड़े बड़े ब्रांड्स का नाम लेता है, बड़ी बड़ी बातें करता है, वो funny तो बड़ी लगता है। कॉमेडी क्रिएट होती है, लोग बहुत पसंद करते हैं इसको। ਪਰ ਮੈਂ ਹੁਣ ਵੀ ਬ੍ਰਾਂਡ ਦੀ ਘੜੀ ਬੰਨੀ ਹੈ, ਇਹ ਦੇਖ ਸਕਦੇ ਆ ਸਾਹਿਬ ਤੁਸੀਂ। ਇਹ ਬ੍ਰਾਂਡ बेटे तू राडो बन ला, तेरी तद भी लोगों ने फराडो ही समझनी। घड़ी से सीखना चाहिए, जो भी हो चलते रहना चाहिए। देखो, एक सुई तेज चलती है, एक थोड़ी आहिस्ता चलती है और एक बहुत आहिस्ता चलती है, लेकिन तीनों का कॉम्बिनेशन है जो वक्त को आगे लेके चलता है। ਵਾਹ ਵਾਹ कोई जिंदगी में तेज चल रहा है, कोई स्लो चल रहा है, कोई बहुत स्लो चल रहा है, लेकिन अपनी अपनी टाइम लाइन में सबको नेक नियति और मेहनत के साथ चलते रहना चाहिए, कामयाबी मिल जाती है। ਥੈਂਕਫੁਲ ਟੂ ਯੂ ਮੁਸੱਵਰ ਸਾਹਿਬ, ਤੁਸੀਂ ਮੈਨੂੰ ਐਪਰੀਸ਼ੀਏਟ ਕੀਤਾ ਵਾ। ਪਰਸੋਂ ਤੁਹਾਡੀਆਂ ਲਾਏਗਾ ਨੂੰ ਪੁਰਾਣਾ ਲੋਹਾ ਛਾਣਪੁਰਾ जुतियां ਕਿਉਂਕਿ ਐਂਟੀਕ ਚੀਜ਼ਾਂ ਇਹ ਲੈ ਰਿਹਾ ਅੱਜ ਕੱਲ੍ਹ। ਕਬਾੜੀਆਂ ਬਣਾਇਆ। ਲੇਟੈਸਟ ਵੀਡੀਓ ਬਣਾਈ ਹੈ ਉਹ ਵੀ ਤੇ ਦੇਖਿਓ। 'ਚ ਐਂਟੀਕ ਚੀਜ਼ਾਂ ਲੈਂਦਾ ਵੇ ਜੋ ਉਹਨੇ ਕਿਹਾ ਹੈ। ਕੋਈ ਲੈ ਲੈਂਦਾ ਮੋਸਕੀ ਦਾ ਹੋਵੇ ਤੇ ਫਿਰ ਪਹਿਲਾਂ ਇਹਦਾ ਜਿਹੜਾ ਮੋਸਕੀ ਪਾਉਂਦਾ ਨਾ ਉਹਨੇ ਛੇਤੀ ਮਾਰਦਾ। ऐसे से स्कार्फ पांदा गले च के रह रब दा नाम। नाजरीन, ये गोगा अच्छे खासे पैसे लेता है, ये गुर्बत वाली कोई बात नहीं। ਹਾਂਜੀ ਇਹਦੀ ਆਪਣੀ ਮੈਲ ਲੱਖਾਂ ਰੁਪਏ ਦੀ ਵਿਕਦੀ ਜੇ। हल्का जे सैंपल दिंदा सी, हुण ਉਹ ਵੀ ਨਹੀਂ ਦਿੰਦਾ। क्या करते थे उस महल का? ਸਰ ਉਹਦਾ ਐਸਾ ਸਿਗਰਟ ਬਣਦਾ ਨਾ ਐਂ ਕਰਕੇ। ਕਾਮਲ ਫਿਲਮਾਂ ਦੇਖੀਆਂ ਤੁਸੀਂ? जी जी, ਪਹਿਲੀ ਚਪੇੜ ਇਹਨੂੰ ਪੈਂਦੀ ਫਿਲਮ ਦੇ ਉਸ ਤੋਂ ਅੱਗੇ ਤਾਂ ਸਟੋਰੀ ਸ਼ੁਰੂ ਹੁੰਦੀ ਹੈ। तामिल फिल्मों में ऐसे ऐसे सीन्स हैं, ऐसे माफूकुल फितरत कि एक आदमी का उन्होंने हार्ट ट्रांसप्लांट करना है, तो दूसरा आदमी वो हार्ट हाथ में पकड़ के आ रहा है और जब वो सामने पहुंचता है हॉस्पिटल के तो वो घुमा के अंदर फेंक देता है, जो खिड़की तोड़ के सीधा उसके सीने में जाके ਠੁੱਡ ਮਾਰਦੇ 6-6 ਫੁੱਟ ਤਾਂ ਜਾ ਰਿਹਾ, ਉੱਡ ਰਿਹਾ ਤੇ ਥੱਲੇ ਕੋਈ ਕੀ ਹੈ। फिल्में एक्चुअली तो ड्रीम्स हैं, फिल्में वो ख्वाब हैं जो देखने वाले फिल्म को देखते हैं, तो उन ख्वाबों में तो आप कोई भी चीज़ एग्जरेट कर सकते हैं। देखें, आपको तमिल फिल्मों की या इंडियन फिल्मों की फाइट्स में तो ये सीन्स नजर आते हैं, जेम्स बॉन्ड की फिल्म्स में क्या नहीं होता। आप मार्वल की फिल्में देख लें, डिज्नी की देख लें, लोग उड़ रहे हैं, परियां आ रही हैं, भूत जा रहे हैं, ये सब क्या, ये ख्वाब है। ਸਾਡੇ ਪਾਕਿਸਤਾਨੀ ਫਿਲਮਾਂ 'ਚ ਤੁਸੀਂ ਦੇਖ ਲਓ, ਕੱਲਾ ਹੀਰੋ 70 ਪੁਲਿਸ ਵਾਲੇ ਮਾਰ ਦਿੰਦਾ। ਔਰ ਉਹ ਵਿਚਾਰੇ ਪਹਿਲੇ ਮਰੇ ਹੁੰਦੇ ਖੁੱਲੀਆਂ ਪੈਂਟਾਂ ਪਾ ਪਾ ਕੇ ਨਾ, ਏਦਾਂ ਦਾ ਸਿਪਾਹੀ ਹੈ ਤੇ ਮੇਰੀ ਪੈਂਟ ਪਾਈ ਉਹਨੇ। अच्छा, वैसे आगा साहब के चेहरे से मिलते जुलते लोग आके अक्सर विलन को बुरी तरीन खबर देते थे। ਇਹਦੇ ਵਰਗਾ ਬੰਦਾ ਕਰਦਾ। ਜੀ ਹਾਂ। ਫਿਰ ਅੱਲਾਹ ਦੀ ਕਸਮ ਹੈ, ਉਹ ਫਿਰ ਲੋਕੀ ਇਹ ਕਮੈਂਟਸ ਵੀ ਇਹ ਵੀ ਕਰਦੇ ਨੇ, ਇਹ ਰੱਜ ਖਾਣ ਦੀਆਂ ਮਸਤੀਆਂ। ਰੱਜ ਖਾਂਦੀਆਂ ਮਸਤੀ। ਕੋਈ ਵਜ੍ਹਾ ਨਹੀਂ ਹੈ, ਕਸਮ ਖੁਦਾ ਦੀ। ਇਹ ਹੁਣ ਤੁਸੀਂ ਕੱਲੀ ਕਮੀਜ਼ ਪਾਈ ਹੈ, ਥੱਲੇ ਪਜਾਮਾ। ਥੱਲੇ ਪਜਾਮਾ। ਉਹਨੂੰ ਦਿਖਾ ਦਿਓ ਨਾ ਪਜਾਮਾ, ਇਹ ਪਜਾਮਾ ਵੀ ਉਹ ਜਿਹੜਾ ਹਸਪਤਾਲ 'ਚ ਮਰੀਜ਼ ਨੂੰ ये नेक्स्ट कमेंट है इरफान खान की तरफ से। वो कह रहे हैं कि सलीम अलबेला जैसा जुगत करने वाला सदियों में पैदा होता है। अच्छा, मैं समझा कहने लगा भी सलीम अलबेला जैसा जुगत करने वाला काफर है। सही बना किया, के जुगता करना बहुत काफर। ये थैंक यू इरफान साहब, मेहरबानी। इरफान खान हो तो नहीं फिल्म वाला सुनी गई, क्यों जा रहे हो? ਜਾ ਰਹੇ
कमेंट्स कर रहे हैं भाई, ना सेट हो गया, तेन बुला लेना उन्हें। सब उत्थे सारे ने जाना एक दिन। चलो चली दा मकाम है सोनिया। हाँ एक दिन आना है सबने जाना है और तेन छड़ के आ जाना। ਤੈਨੂੰ ਛੱਡ ਕੇ ਆ ਜਾਣਾ। ਉਹਦੇ ਕੋਲ ਵੀ ਕਬਰਸਤਾਨ ਬਣ ਗਿਆ। ਜਦੋਂ ਤੂੰ ਮਰਨਾ ਨਾ 4 ਬੰਦੇ ਹੋਰ ਮਰ ਜਾਣੇ ਨੇ। ਜਿਹਨਾਂ ਨੇ ਮੋਢਾ ਦੇਣਾ ਉਹ ਵੀ ਤਾਂ ਮਰ ਗਏ ਨਾ। अच्छा नहीं, इस बात को तो देखें मैं भी तस्लीम करता हूँ। ये सलीम अलबेला की जो जुगत है और जो एक नई आमद उसको होती है और जिस तरह की पन और जिस किक के साथ वो करता है वो तो बहुत शानदार। अरुण साहब, इरफान साहब ने सही किया है कि सलीम अलबेला साहब वर्गे आर्टिस्ट ਜਿਹੜੇ ਸਰਦੀਆਂ 'ਚ ਪੈਦਾ ਹੁੰਦੇ ਔਰ ਗੋਗੇ ਵਰਗੇ ਹਰ ਸਰਦੀਆਂ 'ਚ। ਤਾਂ ਬਈ ਜੇ ਤੇ ਸਰਦੀਆਂ ਦਾ ਰਿਜ਼ਲਟ ਇਹ ਤੇ ਨਹੀਂ ਆਉਣੀਆਂ ਚਾਹੀਦੀਆਂ। ਨਹੀਂ ਹੋਣੀ ਚਾਹੀਦੀ। ਸਰਦੀਆਂ 'ਚ ਬੱਚਾ ਪੈਦਾ ਹੋਵੇ ਨਾ ਤੇ ਉਹਦਾ ਘੱਟ ਖਰਚਾ ਹੁੰਦਾ। ਆਪਸ ਐਵੇਂ 2-2.5 ਕਿਲੋ ਕੋਲੇ। कोयले किस लिए? ਆ ਇਹਦੀ ਵਾਰੀ ਜ਼ਿਆਦਾ 5-5.5 ਕਿਲੋ ਲੱਗੇ। ਦੇਖੋ ਨਾ ਹਾਲਤ ਵੀ ਤਾਂ ਕੀ ਹੈ। ਇਹ ਪੁਨਾਈ ਵਾਲਾ ਬੱਚਾ ਹੈ। गोगे किस तरह पैसे कम लगते हैं बताए ना। ਕਰਤਾ ਜੀ ਐਕਸਪਲੇਨ, ਮੈਂ ਕੀ ਕਰਨਾ ਇੱਥੇ। गोगा साहब आपकी तालीम कितनी? ਤੇਰੀ ਤਲੀਮ ਮੈਟ੍ਰਿਕ ਆ। 10 ਜਮਾਤਾਂ ਤੁਹਾਡੇ ਪੂਰੇ ਮਹੱਲੇ 'ਚ ਪੜ੍ਹੇ ਆ ਲੋਕ। ਇੱਕ ਕਿਸੇ ਨੇ ਕੱਚੀ ਕਿਸੇ ਨੇ ਆ ਕੇ ਮੈਟ੍ਰਿਕ ਬਣਦੀ ਹੈ। ਇੱਕ ਘਰ ਇਹਨਾਂ ਤੋਂ ਬਹੁਤ ਦੂਰ ਆ, ਉਹ 2 ਜਮਾਤਾਂ ਪੜ੍ਹਿਆ, ਉਹ ਕਹਿੰਦਾ ਮੈਂ ਨਹੀਂ ਇਹਨਾਂ 'ਚ ਰਹਿਣਾ। अगला कमेंट है मामा मामी के नाम से एक व्यूअर है जो कहते हैं हमारी रूबी अनम जैसा कोई नहीं, अल्लाह उनको सेहत और लंबी उम्र दे। ये मामा जी जड़े ना लाइट जे ठरकी ने मन्नो तुसी मेरी गल। मामी ने नाल रख के ना ते अपने अंदर दा पड़ास कड्डी। नेक्स्ट कमेंट है उमर की तरफ से, अयूब मिर्जा साहब को भी बोलने का मौका दिया जाए, ये कहना है उनका। अयूब मिर्जा साहब को अभी बहुत ज्यादा नींद आ रही थी नाजरीन, जिसकी वजह से वो फ्लैंक से उठ के जमाइयां लेते लेते बाहर जाके सो गए। आप कहते हैं कि उन्हें वक्त ज्यादा दिया जाए, इंशाल्लाह हम ज्यादा वक्त देंगे उन्हें। इन्हें लोग कह रहे कि जी ਉਹਨੂੰ ਬੋਲਣ ਦਿਓ, ਅਸੀਂ ਕੋ ਮਤਲਬ ਸਵੇਰੇ ਆਂਦੇ ਉਹਦੀ ਜ਼ੁਬਾਨ ਕੱਢ ਲੈਂਦੇ ਆ। ਲੋਕੀ ਕਹਿੰਦੇ ਨੇ ਕਿ ਇਹਨੂੰ ਬੋਲਣ ਦਿਓ, ਉਹ ਕਹਿੰਦਾ ਮੈਨੂੰ ਸੌਣ ਦਿਓ। ਉਮਰ ਭਾਈ ਯਕੀਨ ਕਰੋ, ਤੁਸੀਂ ਉਹਨੂੰ ਬੋਲਦਿਆਂ ਦੇਖਣਾ ਨਾ, ਉਹਨੂੰ 100 ਰੁਪਏ ਘੱਟ ਦੇ ਕੇ ਦੇਖੋ। ਉਹ ਬੋਲੇਗਾ ਤੁਹਾਡੇ ਬੂਹੇ ਅੱਗੇ ਜਾ ਕੇ। ਇੱਕ ਦਿਨ ਆਏਗਾ ਉਮਰ ਭਾਈ ਬੋਲੇਗਾ, बहुत बोलेगा इंशाल्लाह ताला बहुत। ਅਜੇ ਉਹਨੂੰ ਅਸੀਂ ਗੱਲਾਂ ਸਿਖਾ ਰਹੇ ਹਾਂ। ਇਹ ਮਿਰਜ਼ੂ ਜੁੱਤੀ ਖਾਣੀ ਹੈ। मिर्जू वाह याद लोगो यार, तुम वो इतना अच्छा आदमी है। ਇਹ ਬਹੁਤ ਅੱਛਾ ਹੈ, ਸਾਡਾ ਦਿਲ ਲਾਈ ਰੱਖਦਾ ਹੈ। ਕੈਮਰੇ ਅੱਗੇ ਥੋੜਾ ਜਿਹਾ ਕੌਨਸ਼ੀਅਸ ਹੋ ਜਾਂਦਾ ਵਿਚਾਰਾ। नहीं, मुझे ये लगता है कि वो कैमरे के सामने रिलैक्स कर जाते हैं, सो जाते हैं नादरीन को। हाँ जी, हाँ जी। वो कैमरा बंद होता है तो बड़े एक्टिव हो जाते हैं। ਉਹ ਕੈਮਰੇ ਨੂੰ ਇੰਜ ਸਮਝਦੇ ਜਿਵੇਂ ਆਲੇ ਦੁਆਲੇ ਮੇਰੇ ਪੁੱਤਰ ਖੜੇ ਆ। जी नेक्स्ट कमेंट है मिस्टर कामी की तरफ से, वो कहते हैं मैं जिससे भी मिलता हूँ इस शो को सब्सक्राइब करवाता हूँ और बहुत जल्द मैं इसे किसी चैनल पे देखना चाहूंगा। मिस्टर कामी, आपकी मोहब्बतों का, चाहतों का बहुत बहुत शुक्रिया और इंशाल्लाह आप हमारे लिए दुआ गो रहिए कि अल्लाह हमें मजीद तरक्की दे। थैंक यू। वैसे ये बड़ी बात है कि एक दूसरे बंदे को जाके सब्सक्राइब करवाना। चाहत और मोहब्बत है ये उनकी, और चाहत और मोहब्बत तो बड़ी डिमांडिंग होती है। वो तो कुर्बानियां मांगती है, ईसार मांगती है, और ये तो फिर एक टोकन है मोहब्बत का उनकी तरफ से। ਇਹ ਰੌਣ ਲਗਾਈ। आओ हल्का जे स्टैंड ते लगे ने ऐ करके। कामी साहब की नजर चंद अशार बशीर बद्र साहब के। बदर साहब, तरे राह कुछ भी कहा नहीं, वाह, कभी उसके घर में गया नहीं। तरे राह कुछ भी कहा नहीं, कभी उसके घर में गया नहीं। मैं जन्म जन्म से उसी का हूँ, उसे आज तक ये पता नहीं। अरे वाह। इसी शहर में कई साल से मेरे कुछ करीबी अजीज हैं, उन्हें मेरी कोई खबर नहीं, मुझे उनका कोई पता नहीं। ये खुदा की देन अजीब है कि इसी का नाम नसीब है। जिसे तूने चाहा वो मिल गया, जिसे मैंने चाहा मिला नहीं। वाह 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 वाह, खत्म हो गया जी, ਖਤਮ ਹੋ ਗਿਆ। वो शेर है कि जरदा खत्म हो गया भाजी। मेरे से आए कुछ नहीं। ਮੇਰੇ ਸੇ ਆਈ ਕੋਈ। ਲਓ ਜੀ, ਤੁਹਾਡੇ ਸ਼ੇਰ ਤੋਂ ਬਾਅਦ ਕਾਮੀ ਸਾਹਿਬ ਸਾਈਕਲ ਲੈ ਕੇ ਤੇ ਨਿਕਲ ਗਏ ਨੇ। सब्सक्राइब कराओ। थैंक यू कामी साहब, थैंक यू वेरी मच जी, बहुत शुक्रिया। मिस्टर शफकत सुलहरी कहते हैं मैं सलीम और आगा से बहुत मोहब्बत करता हूँ। ਅਸੀਂ ਨਿਕਾਹ ਵੀ ਤੇਰੇ ਨਾਲ ਹੀ ਕਰਾਂਗੇ। तू कल्ला ही करना, मैं रिस्क नहीं लेना। नवजोत साहब वो कहते हैं अमानत अपने वालिद दा नाम रोशन करेगा ते एदी सिंगिंग बहुत वधिया है। वाह वाह वाह, क्या बात है। बहुत अच्छा। बहरहाल ਉਹਨਾਂ ਦਾ ਇਹ ਖਿਆਲ ਹੈ ਕਿ ਆਪਣੇ ਬਾਪ ਦਾ ਨਾਮ ਰੋਸ਼ਨ ਕਰੇਗਾ। ਉਹਨਾਂ ਦਾ ਨਾਮ ਰੋਸ਼ਨ ਕਰਨ ਵਾਸਤੇ बिल्कुल, ਇੱਕ ਸਦੀ ਚਾਹੀਦੀ, क्योंकि ਉਹਦੀ ਰੋਸ਼ਨੀ ਥੱਲੇ ਤੇ ਅਸੀਂ ਜਲ ਰਹੇ ਹਾਂ। क्या बात। ਫਿਰ ਵੀ ਸ਼ਾयद ਆਦਮੀ ਕਾਮਯਾਬ ਹੋ ਜਾਏ, ਸ਼ਾयद। शायद।
बहुत बड़ी दुनिया। लेकिन चढ़दे पंजाब तो आया है कमेंट्स ਤੁਹਾਡੇ वास्ते। मेरी दुआ तो है कि अमानत अपने वालिद का नाम रोशन करे और उनकी प्लेस ले, लेकिन मैं ये समझता हूं कि अगर ये 50% भी चला जाए बेशक अपने वालिद पर और उनका फन 50% भी इसके अंदर आ जाए तो ये पाकिस्तान का सबसे बड़ा कॉमेडियन बन सकता है। इसमें कोई शक नहीं। और मैं ये प्रोग्राम देखने वालों को पैगाम देना चाहता हूँ कि मेरा मुवाजना वालिद साहब के साथ नहीं बनता, और ये बिल्कुल ना सोचा जाए कि जी उनका बेटा तो उन जैसा करेगा, उन जैसा तो कोई भी नहीं है। तो मेरी खुशकिस्मती है कि मुझे अपने सीनियर्स के साथ काम करने का मौका मिला, जिसमें आगा माजिद साहब हैं, सलीम भाई हैं। तो इंशाल्लाह अच्छा काम करने की कोशिश करूंगा। ਤੇ ਕੋਈ ਪੰਜਾਬੀ ਗਾਣਾ ਸੁਣਾ ਦਿਓ ਭਾਜੀ, ਹੁਣੀ ਤੁਹਾਨੂੰ ਸੁਣਨਾ ਚਾਹੁੰਦੇ ਆ, ਤੁਹਾਡੀ ਆਵਾਜ਼ ਦੀ ਇੰਨੀ ਤਾਰੀਫ ਕੀਤੀ। दुनिया मतलब दियो यार, दुनिया मतलब दियो यार, मतलब होवे ते प्यार भी कर दे हो, मतलब होवे ते प्यार भी कर दे जालिम दुनियादार। दुनिया मतलब दियो यार, मतलब होवे ते प्यार भी कर दे जालिम दुनियादार। दुनिया मतलब दियो यार, दुनिया मतलब दियो यार। वाह वाह वाह। आवाज के दम में। नेक्स्ट कमेंट है मोहम्मद असलम की तरफ से हारून साहब के लिए। आप इतने एजुकेटेड हैं कि ऐसा शो चला सकें, बावजूद इसके कि आपका तजर्बा नहीं है। आप अच्छा काम कर रहे हैं, दिल की गहराइयों से नेक तमन्नाएं। ਉਹ ਤੁਹਾਨੂੰ ਸਮਝਦੇ ਤੁਸੀਂ ਨਲਕਿਆਂ ਦਾ ਕੰਮ ਕਰਦੇ ਹੋ। बहुत बहुत शुक्रिया आपकी मोहब्बत और चाहत का, और ये आपकी मोहब्बतें हैं जो मैं रोज़ देखता हूँ, आपके कमेंट्स पढ़ता हूँ और सब्सक्राइबर बेस देखता हूँ, मुझे ईमेल्स आती हैं और आई एम वेरी हम्बल्ड और आई ट्राई टू कीप माई फीट ऑन ग्राउंड। और आपका बहुत शुक्रिया और कोशिश ये होगी कि आपकी उम्मीदों पे पूरा उतरूँ और बेहतर से बेहतर काम करूँ। ये नेक्स्ट कमेंट है जानपीत सिंह का हमारी को होस्ट कंवल के लिए कि पंजाब की चटनी बहुत अच्छा हंसती है। लाफ्टर तो उसका बहुत अच्छा वैसे। जी हाँ, दुरुस्त बात है। वो प्रॉपर एंजॉय करती हैं, कॉमेडी समझती हैं, जुगत को, पन को, इस चीज़ को, विट को वो समझती हैं और खुद भी बहुत विटी हैं। जी नेक्स्ट कमेंट है मिस्टर हसन शाह का। वो कहते हैं फलक की एक्टिंग बहुत अच्छी है, इसे ड्रामा में काम करना चाहिए। ਬਹੁਤ ਅੱਛੇ, ਸਾਡੇ ਕੋਲ ਨਾ ਰਹਿਣ ਦੇਈ ਭੇਜਦੇ ਡਰਾਮਿਆਂ 'ਚ ਇਹਨੂੰ। ਤੇ ਸੋਹਣਿਆ ਇਹ ਇੱਕ ਦਿਨ ਤੈਨੂੰ ਬੋਝ ਲਾਉਣਾ ਹੀ ਪੈਣਾ। ਇੱਕ ਦਿਨ ਬੋਲਣਾ। ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਗੱਲਾਂ। ਇਹ ਪਰਾਇਆ ਤਾਨੇ ਤੈਨੂੰ ਕਿਸੇ ਨਾ ਕਿਸੇ ਨੂੰ ਦੇਣੀ ਪੈਣੀ ਹੈ। सलीम साहब मैनू ये रिश्ता मंजूर है। ਲੇਕਿਨ ਉਹ ਤਾਂ ਪੁੱਛ ਲਓ ਵੀ ਉਹ ਕੁਰਬਾਨੀ ਦੇਣਾ ਚਾਹੁੰਦੀ ਹੈ। ਇਹ ਧੀਆਂ ਡਰਾਮਿਆਂ ਦਾ ਧੰਨ ਹੁੰਦੀਆਂ। ड्रामे था। नेक्स्ट कमेंट है मिस्टर फैजान अमजद की तरफ से। जी। वो कहते हैं दानिश्वर साहब आपके मशवरे बहुत कीमती होते हैं। ਵਾਹ ਵਾਹ ਵਾਹ, ਤੁਸੀਂ ਵੇਚਿਆ ਕਰੋ ਫਿਰ। थैंक यू फैजान साहिब। हमारी कोशिश होती है कि मजाक के दरमियान में हम लोग इन्फॉर्मेशन भी देते रहें, नॉलेज भी देते रहें, क्योंकि इस सिंपल मजाक से तो मोनोटनी आ जाएगी शो में। तो हम लोग इन्फॉर्मेशन साथ साथ देते रहते हैं ताकि लोगों का एप्टीट्यूड भी डिफरेंट चीज़ों के लिए खुलता रहे। एक्चुअली कॉमेडी का और सीरियस गुफ्तगू का एक हसीन इम्तजाज होता है जो अच्छा लगता है। कॉन्टिन्यूस कोई भी चीज़ अच्छी नहीं लगती। ਬੇਸ਼ੱਕ ਬੇਸ਼ੱਕ। आप रोशनी को तब तक अप्रिशिएट नहीं कर सकते जब तक अंधेरा ना हो। और ये बात तो दुरुस्त है कि दानिश साहब जो गुफ्तगू करते हैं, जो बातें करते हैं, जो इनका फ्रेम ऑफ रेफरेंस होता है, उसके बावजूद ये एक ऐसी साइड ऑफ द कॉइन दिखाते हैं जिसकी वजह से हमने इनका इंतखाब किया, इनको अपने साथ रखा और वक्त के साथ साथ इंशाल्लाह आपको बहुत अच्छे तज्जिए और हालात हाजरा के एक अच्छे नब्बाज की सूरत में कासिम मेहदी भी हमारे साथ नजर आया करेंगे। ਵਾਹ ਵਾਹ। वेलकम जी, वेलकम कासिम साहब। बड़ा मिट्टी दे शेर वर्गा मुंह। मिट्टी दे शेर। ਇਹਦੇ ਸ਼ੇਰ ਬਾਹਰ ਪਿਆ ਉਹਦੇ ਬਾਰਿਸ਼ ਆਵੇ ਨਾ ਉਹ ਛੋ ਕੇ ਸਾਰਾ ਸ਼ੇਰ ਬਿੱਲੀ ਵਰਗਾ ਹੋ ਜਾਂਦਾ। ਉਹਦੇ ਕੋ ਗੋਸ਼ਤ ਰੱਖੋ ਨਾ, ਕਹਿੰਦਾ ਨਹੀਂ ਦੁੱਧ ਲਿਆਓ। ਉਹ ਕਹਿੰਦੇ ਸਵੇਰੇ ਤੇ ਹਾਂ ਕਰ ਰਿਹਾ ਤੇ ਹੁਣ ਮਿਓ ਮਿਓ। ਔਰ ਬਿੱਲੀ ਵੀ ਉਹ ਬਣਦੀ ਜਿਹੜੀ ਇੰਜ ਨਹੀਂ ਹੋ ਜਾਂਦੀ। ਉਹ ਕਹਿੰਦਾ ਬਾਰਿਸ਼ ਹੀ ਇੰਨੀ ਪਈ ਮੇਰੀ ਇੰਜ ਪੂਛਲ ਸੀ ਇੰਜ ਹੋ ਗਈ ਹੈ। नाज़रीन ये था आज का शो। ਬਹੁਤ ਵਧੀਆ ਲੱਗੀ ਵੀਡੀਓ ਸਾਰੀ। ਇੱਕ ਮਜ਼ਾ ਆਇਆ ਵੀਡੀਓ ਸਾਰੀ ਸੁਣਨ ਦਾ ਵੀ ਐਂਡ ਤੱਕ। ਤੇ ਇੱਕ ਇਹਨੇ ਜਿਹੜੇ ਕਮੈਂਟ ਪੜ੍ਹੇ ਨੇ ਸਾਰੇ ਹਨਾ ਵੀ ਵਧੀਆ ਲੱਗਾ ਇੱਕ ਇਹਨਾਂ ਦਾ ਐਪੀਸੋਡ ਦੇ ਵਿੱਚ ਕਿ ਕਮੈਂਟ ਪੜ੍ਹ ਕੇ ਤੇ ਉਹਨਾਂ ਦੇ ਜਿਹੜਾ ਇੱਕ ਧੰਨਵਾਦ ਵੀ ਕੀਤਾ ਸਾਰਿਆਂ ਨੇ ਹਨਾ। ਤੇ ਇਹ ਹੈ ਵੀ ਬੰਦਾ ਕਨੈਕਟ ਹੋ ਜਾਂਦਾ ਆ। ਸੋ ਅਸੀਂ ਵੀ ਕੋਸ਼ਿਸ਼ ਕਰਦੇ ਰਿਹਾ ਕਰਾਂਗੇ ਵੀ ਤਕਰੀਬਨ ਜਿਹੜੇ ਸਾਡੇ ਦੋਸਤ ਕਮੈਂਟ ਕਰਦੇ ਸੀ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਆਨਸਰ ਦਿਆ ਕਰੀਏ। ਸੋ ਕੋਸ਼ਿਸ਼ ਸਾਡੀ ਜਾਰੀ ਆ। ਜਿਹੜੇ ਦੋਸਤ ਸਾਨੂੰ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਹੀ ਧੰਨਵਾਦ, ਸ਼ੁਕਰੀਆ। ਸੋ ਇੱਦਾਂ ਹੀ ਕਮੈਂਟ ਕਰਦੇ ਰਿਹਾ ਕਰੋ, ਲਾਈਕ ਸ਼ੇਅਰ ਤੱਕ ਕਮੈਂਟ ਕਰਕੇ ਆਪਣੇ ਵਿਚਾਰ ਇੱਦਾਂ ਦਿੰਦੇ ਰਿਹਾ ਕਰੋ। ਇੱਦਾਂ ਹੀ ਸਾਡੀ ਵੀਡੀਓ ਨੂੰ ਵੇਖਦੇ ਰਿਹਾ ਕਰੋ ਤੇ ਪਿਆਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ
ਤੇ ਅੱਜ ਲਈ ਇੰਨਾ ਹੀ ਦੋਸਤੋ, ਫਿਰ ਹਾਜ਼ਰ ਹੋਵਾਂਗੇ ਨੈਕਸਟ ਵੀਡੀਓ 'ਚ। ਸਤਿ ਸ੍ਰੀ ਅਕਾਲ।